ਅੱਜ ਤੁਹਾਨੂੰ ਵਿਖਾਲਨੇ ਆ ਸੋਸ਼ਲ ਮੀਡੀਆ ਤੇ ਬਹੁਤ ਹੀ ਮਸ਼ਹੂਰ ਮਾਰੂਫ ਸੁਲਤਾਨ ਵਿਰਕ ਔਰ ਉਸਮਾਨ ਵਿਰਕ ਦੇ ਬਜ਼ੁਰਗਾਂ ਦਾ ਡੇਰਾ। ਇਹਨਾਂ ਦੇ ਬਜ਼ੁਰਗ ਸਾਲੇ ਮੁਹੰਮਦ ਵਿਰਕ ਸਾਹਿਬ ਰਈਸੇ ਆਜ਼ਮ ਸਨ, ਨੂਰ ਮੁਹੰਮਦ ਵਿਰਕ ਸਾਹਿਬ ਜ਼ੈਲਦਾਰ ਸਨ ਤੇ ਮੁਹੰਮਦ ਵਿਰਕ ਸਾਹਿਬ ਜਾਗੀਰਦਾਰ ਸਨ 1947 ਦੀ ਪਾਰਟੀਸ਼ਨ ਤੋਂ ਪਹਿਲੇ। ਤੇ ਉਹਨਾਂ ਦੇ ਸਾਰੇ ਕਜ਼ਨਾਂ ਨੇ, ਫੈਮਿਲੀ ਨੇ ਅੱਜ ਵੀ ਆਪਣੇ ਬਜ਼ੁਰਗਾਂ ਦਾ ਡੇਰਾ ਨਾ ਸਿਰਫ ਸੰਭਾਲ ਕੇ ਰੱਖਿਆ ਬਲਕਿ ਬੜੇ ਪਿਆਰ ਮੁਹੱਬਤ ਨਾਲ ਇੱਥੇ ਆ ਕੇ ਬਹਿੰਦੇ ਨੇ। ਸੁਲਤਾਨ ਵਿਰਕ ਤੇ ਉਸਮਾਨ ਵਿਰਕ ਨੇ ਇਸੇ ਹੀ ਪਿੰਡ ਦੇ ਵਿੱਚ ਬਹੁਤ ਬੜਾ ਮਹੱਲ ਵੀ ਬਣਾ ਲਿਆ ਹੈ, ਲੇਕਿਨ ਆਪਣੇ ਪੁਰਾਣੇ ਘਰ ਨੂੰ ਅੱਜ ਵੀ ਨਹੀਂ ਭੁੱਲੇ। ਔਰ ਉਹਨਾਂ ਦਾ ਕਹਿਣਾ ਹੈ ਕਿ ਇਸ ਘਰ ਨਾਲ ਸਾਨੂੰ ਲਗਨ ਹੈ ਔਰ ਜਦੋਂ ਇੱਥੇ ਆਈਦਾ ਸਕੂਨ ਮਿਲਦਾ ਹੈ। ਬਜ਼ੁਰਗਾਂ ਦਾ ਡੇਰਾ ਵੇਖ ਕੇ ਬੜੀ ਖੁਸ਼ੀ ਹੁੰਦੀ ਹੈ ਤੇ ਅੱਜ ਅਸੀਂ ਵੀ ਨਵੇਂ ਤਰਜ਼ ਦਾ ਵੱਡਾ ਜਿਹਾ ਡੇਰਾ ਬਣਾਇਆ ਹੈ ਜਿੱਥੇ ਹਰ ਕੋਈ ਆਉਂਦਾ ਹੈ ਤੇ ਪਿਆਰ ਮੁਹੱਬਤ ਲੈ ਕੇ ਜਾਂਦਾ ਹੈ। ਬੜੀ ਦਿਲਚਸਪ ਵੀਡੀਓ ਹੈ। ਸੋਸ਼ਲ ਮੀਡੀਆ ਤੇ ਸ਼ੋਹਰਤ ਪਾਉਣ ਵਾਲੇ ਸੁਲਤਾਨ ਵਿਰਕ ਔਰ ਉਸਮਾਨ ਵਿਰਕ ਆਫ ਸ਼ੇਖੂਪੁਰਾ, ਉਹਨਾਂ ਦਾ ਪਿਛੋਕੜ ਯਾਨੀ ਕਿ ਉਹਨਾਂ ਦੇ ਆਬਾਓ ਜਦਾਦ ਔਰ ਉਹਨਾਂ ਦੇ ਪੁਰਾਣੇ ਘਰ, ਪੁਰਾਣੀਆਂ ਹਵੇਲੀਆਂ ਤੇ ਨਵੀਂ ਹਵੇਲੀ ਦੇ ਬਾਰੇ ਦੇ ਵਿੱਚ, ਨਵੇਂ ਮਹੱਲ ਦੇ ਬਾਰੇ 'ਚ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ 'ਚ ਮਿਲੇਗੀ ਜਿਹੜੀ ਕਿ ਸ਼ਾਇਦ ਇਸ ਤੋਂ ਪਹਿਲੇ ਤੁਸੀਂ ਇੰਨੀ ਡਿਟੇਲ ਦੇ ਨਾਲ ਨਹੀਂ ਜਾਣਦੇ ਹੋਵੋਗੇ। ਤੇ ਵੀਡੀਓ ਨਾਲ ਜੁੜੇ ਰਹਿਣਾ। अच्छा दोस्तों, मैं औरंगजेब बेग और मेरे नाल मौजूद ने सुल्तान विरक साहब। ਅੱਜ ਦੀ ਇੱਕ ਬੜੀ ਖਾਸ ਵੀਡੀਓ ਅਸੀਂ ਰਿਕਾਰਡ ਕਰਨ ਚੱਲੇ ਆ। ਇਹ ਮਹੱਲ ਤੁਸੀਂ ਇਹਨਾਂ ਦਾ ਦੇਖ ਰਹੇ ਹੋ ਜਿਹੜਾ ਮਾਸ਼ਾਅੱਲਾ ਬਹੁਤ ਹੀ ਆਲੀਸ਼ਾਨ ਕਿਸਮ ਦਾ ਹੈ, ਲੇਕਿਨ ਅੱਜ ਅਸੀਂ ਵੇਖਾਂਗੇ ਕਿ ਇਹ ਮਹੱਲ ਦੇ ਪਿੱਛੇ ਸਟੋਰੀ ਕੀ ਹੈ। ਕਿਆ ਇਹਨਾਂ ਦੇ ਜਿਹੜੇ ਬਾਪ ਦਾਦਾ ਪੜਦਾਦਾ ਸਨ ਉਹਨਾਂ ਦੇ ਵੀ ਕਿਸੇ ਦੌਰ ਦੇ ਵਿੱਚ ਪੱਕੇ ਮਹੱਲ ਹੈ ਸਨ। ਇਹ ਵੀਡੀਓ ਨਾਲ ਅਗਰ ਤੁਸੀਂ ਜੁੜੇ ਰਹੋਗੇ ਤਾਂ ਤੁਹਾਨੂੰ ਉਹ ਚੀਜ਼ਾਂ ਅਸੀਂ ਦੱਸਾਂਗੇ ਕਿ ਜਿਹੜੇ ਇਹ ਸੁਲਤਾਨ ਵਿਰਕ ਸਾਹਿਬ ਤੇ ਉਸਮਾਨ ਵਿਰਕ ਸਾਹਿਬ ਨੂੰ ਤੁਸੀਂ ਅੱਜ ਕੱਲ ਦੇਖ ਰਹੇ ਹੋ ਮਾਸ਼ਾਅੱਲਾ ਬੜੇ ਸੋਸ਼ਲ ਮੀਡੀਆ 'ਚ ਆਏ ਨੇ, ਇਹਨਾਂ ਦਾ ਬੈਕਗ੍ਰਾਉਂਡ ਕੀ ਹੈਗਾ ਹੈ। ਅਸਲ ਚੀਜ਼ ਤੇ ਇਹ ਹੈ ਨਾ ਕਿ ਇਹ ਮਹੱਲ ਤੁਸੀਂ ਦੇਖ ਰਹੇ ਹੋ ਤੇ ਅਸੀਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦਿਨਾਂ ਦੇ ਵਿੱਚ ਲੋਕਾਂ ਦੇ ਆਮ ਕੱਚੇ ਘਰ ਹੁੰਦੇ ਸਨ, ਕਿਆ ਉਦੋਂ ਇਹਨਾਂ ਦਾ ਲਿਵਿੰਗ ਸਟੈਂਡਰਡ ਕੀ ਹੈਗਾ ਸੀ। ਵੀਡੀਓ ਨਾਲ ਜੁੜੇ ਰਹੋ। ਅੱਜ ਹੀਰ ਤੇਰੀ ਪਈ ਸਕਦੀ, ਅੱਜ ਕੈਦੋਂ ਛੜਿਆ ਰੰਗ, ਅੱਜ ਤਖਤ ਹਜ਼ਾਰੇ ਡੈਲ, ਅੱਜ ਉਜੜਿਆ ਤੇਰਾ ਜੰਗ, ਅੱਜ ਵੇਲੇ ਹੋ ਗਏ ਸੁਲਝੜੇ, ਅੱਜ ਸੁਖ ਦਾ ਵੇਖ ਚਲਾ, ਅੱਜ ਫਿਰਨ ਅਜ਼ੁਲ ਦਾ ਨਾ ਜੁੜੇ, ਅੱਜ ਕੀੜੇ ਕਰਕੇ ਚਾ, ਅੱਜ ਟੁੱਟੀ ਬਜਲੀ ਪ੍ਰੀਤ, ਅੱਜ ਮੁੱਕੀ ਸੁਣ ਦੇਗੀ। ਸਾਡਾ ਅਬਾਈ ਘਰ ਹੈ ਜ਼ਾਤੀ ਕੱਲਿਆਂ ਦਾ, ਜਿਹਦੇ ਚ ਮੇਰੇ ਵਾਲਦ ਸਾਹਿਬ, ਮੇਰੇ ਦਾਦੇ ਹੋਰੀ, ਮੇਰੇ ਪੜਦਾਦੇ ਹੋਰੀ। ਇਹ ਪੂਰੀ ਗਲੀ ਤੁਸੀਂ ਵਿਖਾਓ, ਇਧਰੋਂ ਆਓ ਬੇਟਾ ਤੁਸੀਂ, ਇਹ ਵੇਖੋ ਤੋੜੋ ਐਂਡ ਤੱਕ। ਇਹ ਤੁਹਾਡੇ ਯਾਨੀ ਪਾਰਟੀਸ਼ਨ ਤੋਂ ਪਹਿਲੇ ਦਾ ਘਰ? ਹਾਂਜੀ, ਪਾਰਟੀਸ਼ਨ ਤੋਂ ਪਹਿਲਾਂ ਦਾ। ਇਹਦੇ ਚ ਹੀ ਮੇਰੇ ਪੜਦਾਦਾ ਦੀ ਸ਼ਾਦੀ ਹੋ ਕੇ ਇੱਥੇ ਹੀ ਆਏ ਹੋ, ਯਾਨੀ ਪੜਦਾਦੀ ਸਾਡੀ ਦੀ ਸ਼ਾਦੀ ਹੋ ਕੇ ਇਸੇ ਘਰ ਚ ਆਏ। ਇਸੇ ਡੇਰੇ ਚੋਂ ਹੀ ਮੇਰੇ ਪੜਦਾਦੇ ਹੋਰਾਂ ਦੀ ਜੰਝ ਨਿਕਲੀ ਤੇ ਇਹ ਬੜੀਆਂ ਕਹਾਣੀਆਂ ਨੇ ਜੀ ਬਣੀ। ਲਓ ਜੀ ਦੋਸਤੋ, ਇਹ ਸੁਲਤਾਨ ਵਿਰਕ ਸਾਹਿਬ ਇਹਨਾਂ ਦੀ ਫੈਮਿਲੀ ਦਾ ਯਾਨੀ ਕਿ ਜਿਹੜਾ ਇਹਨਾਂ ਦੇ ਪਿਓ ਦਾਦੇ ਦਾ ਘਰ ਹੈ, ਆਬਾਈ ਘਰ ਹੈ ਉਹ ਹੈ। ਤੇ ਇੱਥੋਂ ਹੀ ਅਗਰ ਤੁਸੀਂ ਦੇਖੋਗੇ ਆਪਣਾ ਰਾਈਟ ਸਾਈਡ ਤੇ ਅਜ਼ਰ ਭਾਈ ਸਾਹਮਣੇ ਦਾ ਡੇਰਾ ਵਿਖਾਓ, ਇਹ ਬਿਲਕੁਲ ਨਾਲ ਡੇਰਾ ਹੈ, ਮਹਿਮਾਨ ਖਾਨਾ ਜਿਹੜਾ ਕਿ ਉਹ ਉਸ ਦੌਰ ਦਾ ਬਣਿਆ ਹੈ। ਅਗਲੀ ਹੋਰ ਇਹ ਨਾਲ ਮੇਰੇ ਪੜਦਾਦੇ ਹੋਰਾਂ ਦੇ ਵੱਡੇ ਭਾਈ ਦਾ ਘਰ, ਨਾਲ ਫਿਰ ਉਦੋਂ ਦੋ ਵੱਡਿਆਂ ਭਰਾਵਾਂ ਦੇ ਘਰ, ਯਾਨੀ ਕਿ ਇਹ ਪੰਜਾਂ ਭਰਾਵਾਂ ਦੇ ਇਕੱਠੇ ਘਰ ਸਨ। ਵਾਹ ਜੀ ਵਾਹ, ਸਾਰੇ ਇੱਕ ਡਿਜ਼ਾਈਨ ਦੇ ਬਣੇ। ਹਾਂਜੀ, ਇਹ ਥੋੜੀ ਜਿਹੀ ਚੇਂਜਿੰਗ ਕੀਤੀ ਹੈ ਇਹਨਾਂ ਨੇ। ਖਿੜਕੀਆਂ ਜ਼ਰਾ ਇਹਨਾਂ ਦੀਆਂ ਖਿੜਕੀਆਂ ਟਾ ਕੇ ਨਵੇਂ ਡਿਜ਼ਾਈਨ ਦੀ ਖਿੜਕੀ ਲਾ ਦਿੱਤੀ, ਦਰਵਾਜ਼ਾ ਅਜੇ ਪੁਰਾਣਾ ਹੀ ਇਹਨਾਂ ਦਾ। ਤੇ ਇਹ ਫਿਰ ਇਹ ਪੰਜਾਂ ਭਰਾਵਾਂ ਦਾ ਇਕੱਠਾ ਘਰ, ਇਕੱਠੇ ਤੇ ਡੇਰਾ। ਵਾਹ ਜੀ ਵਾਹ। ਤੇ ਇਹ ਤੇ ਆਪਣਾ ਕੀ ਕਹਿੰਦੇ ਨੇ ਬੜਾ ਫਿਰ ਪਿੰਡ ਦੇ ਤੁਹਾਡਾ ਹੀ ਹੋਇਆ ਫਿਰ ਸਾਰਾ? ਬੜਾ ਜੀ, ਬੜਾ ਵੱਡਾ। ਮੇਰੇ ਹਿਸਾਬ ਨਾਲ ਕਿੱਲਾ ਥਾਂ ਬਣਦੀ ਹੈ, ਜਿੱਡੇ ਵੱਡੇ ਘਰ ਨੇ ਸਾਡੇ। ਵੱਡੇ ਘਰ ਨੇ ਇਹ, ਜਿੱਡੇ ਵੱਡੇ ਘਰ ਨੇ, ਕਿੱਲਾ ਜਗ੍ਹਾ ਹੈ ਇੱਥੇ। ਤੇ ਇਹ ਤੁਸੀਂ ਹੁਣ ਇੱਥੋਂ ਚਲੇ ਗਏ ਹੋ? ਹਾਂਜੀ, ਅਸੀਂ ਚਲੇ ਗਏ। ਲੇਕਿਨ ਤੁਹਾਡੇ ਜਿਹੜੇ ਕਜ਼ਨ ਵਗੈਰਾ ਨੂੰ ਰਹਿ ਰਹੇ? ਹਾਂਜੀ, ਉਹ ਰਹਿ ਰਹੇ ਨੇ ਇੱਥੇ ਮਾਸ਼ਾਅੱਲਾ, ਕਿਉਂਕਿ ਪਤਾ ਲੱਗ ਰਿਹਾ ਕਿ ਅਸੀਂ ਚਲੇ ਗਏ। ਤੁਸੀਂ ਕਿਦੋਂ ਕੇ ਘਰ ਛੱਡਿਆ ਸੀ? ਸਾਨੂੰ ਤੇ ਮੇਰੇ ਖਿਆਲ ਨਾਲ 30 ਕੁ ਸਾਲ ਹੋ ਗਏ ਨੇ। ਬਿਲਕੁਲ, ਕਿਉਂਕਿ ਲੱਗ ਰਿਹਾ ਨਾ ਕਿ ਕਾਫੀ। ਹਾਂਜੀ, ਸਾਨੂੰ ਆਪਣਾ ਘਰ ਛੱਡੇ 30 ਕੁ ਸਾਲ ਹੋ ਗਏ।
ਤੇ ਸ਼ਹਿਰ ਫਿਰ ਚਲੇ ਗਏ ਸੋ? हाँ शहर चले गए। ਤੇ ਸ਼ਹਿਰ ਤੋਂ ਬਾਅਦ आके फिर ਅਸੀਂ वापस पिंड ही आके फार्म बनाया। ਵਾਹ ਜੀ ਵਾਹ, ਮੁਹੱਬਤ ਹੀ ਦੇਖੋ ਕਿ ਪਿੰਡ ਛੱਡਿਆ, ਸ਼ਹਿਰ ਗਏ, ਫਿਰ ਪਿੰਡ ਹੀ ਆ ਕੇ ਜਿੱਥੇ ਦਾਦੇ ਪੜਦਾਦੇ ਦੀਆਂ ਜ਼ਮੀਨਾਂ ਜਾਂ ਆਪਣੇ ਕਜ਼ਨ ਰਹਿ ਰਹੇ ਨੇ ਉੱਥੇ ਹੀ ਆ ਕੇ ਫਿਰ ਇਹਨਾਂ ਨੇ ਜਨਾਬ ਆਪਣਾ ਫਾਰਮ ਹਾਊਸ ਬਣਾਇਆ। ਇਹ ਤੁਸੀਂ ਦੇਖ ਸਕਦੇ ਆ ਉਸ ਜਗ੍ਹਾ ਤੇ ਖੜੇ ਆ ਜਿਹੜਾ ਕਿ ਇਹ ਜਿਹੜੇ ਐਡਾ ਵੱਡਾ ਖਾਨਦਾਨ ਹੈ, ਵਿਰਕ ਖਾਨਦਾਨ ਹੈ, ਉਹਨਾਂ ਦੀ ਪ੍ਰਾਪਰਟੀ ਦੇ ਸਾਹਮਣੇ ਬਿਲਕੁਲ ਅਸੀਂ ਖੜੇ ਆ। ਤੇ ਆਪਣਾ ਵਿਰਕ ਸਾਹਿਬ ਮੈਨੂੰ ਇਹ ਦੱਸੋ ਕਿ ਤੁਸੀਂ ਬੜਾ ਅੱਛਾ ਇੱਕ ਬਹੁਤ ਵੱਡਾ ਫਾਰਮ ਹਾਊਸ ਬਣਾਇਆ ਹੈ ਔਰ ਪੈਸਾ ਲੱਗਦਾ ਹੈ, ਠੀਕ ਨਾ ਉਹਦੇ ਤੇ, ਲੇਕਿਨ ਜਦੋਂ ਤੁਸੀਂ ਇੱਥੇ ਹੁੰਦੇ ਹੋ ਤੇ ਲੱਗਦਾ ਸਕੂਨ ਮਿਲਦਾ ਕਿ ਨਹੀਂ? नहीं जी बड़ा सुकून मिलता है जी, बहुत ज्यादा सुकून मिलता है। मैं देखो जी बड़ी मुहब्बत है मैनू बुजुर्गों नाल इन्नी मुहब्बत है कि मैं अपने बेटे दा नाम ही बुजुर्गों दे नाम ते रखिया है ਕੀ मोहम्मद साले। ਵਾਹ ਜੀ ਵਾਹ, ਵਾਹ ਜੀ अपने परदादे दे नाम ते रखिया जी मोहम्मद साले। ते वो सिर्फ एक उन्हां पिछे मेरे परदादा जी दी 22-23 साल दी उम्र फौत हो गए सन। ਓਏ ਹੋਏ ਯੰਗ ਏਜ। हाँ जी यंग एज जी। दो बेटे ते शादी हुआ सिर्फ 14-15 साल की उम्र शादी की थी सी ते बड़ा शर्माउंदे सन। नहीं वो तो जल्दी शादी हो आहो तो शादी जल्दी हो जाती लड़की है लड़के शादी जल्दी हो जाती। ठीक है ते ए ਤੁਹਾਡੀ ਤੇ ਫਿਰ ਪਦਾਇਸ਼ ਦੇ ਘਰ ਦੀ ਨਹੀਂ ਹੋਣੀ ਕਿ ਇੱਥੇ? नहीं मेरी पैदाइश शहर दी। ਐਸ ਸ਼ਹਿਰ ਦੀ मेरी शहर दी। ਲੇਕਿਨ ਇੱਥੇ ਜਦੋਂ ਹੁੰਦੇ ਹੋ ਤੇ ਕੁਝ ਬਜ਼ੁਰਗ ਜਿਹੜੇ बड़ी बड़ा सुकून मिलता है। ਮਿਲਦਾ ਸਕੂਨ, बहुत सुकून मिलता है जी बड़ा। ਵਾਹ ਜੀ ਵਾਹ। इसलिए ते जे घर सांभ के रखे है जी आगे बेशक सामन तो भरा देव के जे टाया नहीं ना ही किसी ਨੂੰ ਵੇਚਿਆ ਹੈ ਸਾਂਭਣ ਦਾ ਮਤਲਬ ਇਹੀ ਹੈ ਕਿ ਜੇ ਤੱਕ ਜੇ ਬਸ ਹੁਣ ਇਨਸ਼ਾਅੱਲਾ ਉਮੀਦ ਅੱਲਾ ਦੇ ਘਰ ਦੀ ਕਿ ਇਹਨੂੰ ਸੈਟਲਮੈਂਟ ਕਰ ਰਹੇ ਆ। ਅੱਛਾ ਸੈੱਟ ਕਰਨਾ ਹੈ ਹੁਣ ਇਰਾਦਾ ਕਰ ਰਹੇ ਆ, ਵੇਚ ਕਰਕੇ ਰਹਿ ਗਿਆ ਸੀ ਇਰਾਦਾ, ਮਗਰ ਹੁਣ ਨਾ ਇਨਸ਼ਾਅੱਲਾ ਜਲਦੀ ਕਰਨਾ ਹੁਣ ਸੈਟਲਮੈਂਟ। ਵਾਹ ਜੀ ਵਾਹ, ਵਾਹ ਜੀ ਵਾਹ। ਇਨਸ਼ਾਅੱਲਾ ਦੋਸਤੋ ਖਾਨਦਾਨੀ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਆਪਣੇ ਪਿਓ ਦਾਦੇ ਦੀਆਂ ਚੀਜ਼ਾਂ ਨੂੰ ਨਹੀਂ ਭੁੱਲਦੇ। ਜਿਸ ਤਰ੍ਹਾਂ ਕਿ ਵੇਖਿਆ ਨਾ ਜਿੰਨੇ ਸਾਡੇ ਭਾਈ ਹੈਗੇ ਨੇ ਮਾਸ਼ਾਅੱਲਾ ਪੜ੍ਹੇ ਲਿਖੇ। ਤੁਹਾਡੀ ਕੀ ਐਜੂਕੇਸ਼ਨ ਹੈਗੀ? जी सर मैंने मास्टर्स किया हुआ है हिस्ट्री में, अब मैं एमफिल कर रहा हूँ पंजाब यूनिवर्सिटी लाहौर से। ਦੇਖਾ ਨਾ ਕਿ ਮਤਲਬ ਹੈ ਕਿ ਇਹ ਸਾਰਾ ਖਾਨਦਾਨ ਹਰ ਲਿਹਾਜ਼ ਨਾਲ ਜਿਹੜਾ ਨਾ ਉਹ ਦੁਨੀਆ ਦੇ ਨਾਲ ਨਾਲ ਚੱਲ ਰਿਹਾ ਹੈ। ਆਪਣਾ ਸੁਲਤਾਨ ਵਿਰਕ ਸਾਹਿਬ ਨੇ, ਇਹਨਾਂ ਦੇ ਭਾਈ ਨੇ ਉਸਮਾਨ ਵਿਰਕ, ਉਹ ਆਸਟ੍ਰੇਲੀਆ 'ਚ ਰਹਿੰਦੇ ਨੇ, ਲੇਕਿਨ ਉਹਨਾਂ ਪਾਕਿਸਤਾਨ ਆ ਕੇ ਵੀ ਆਪਣੇ ਕਲਚਰ ਨੂੰ, ਆਪਣੇ ਪੰਜਾਬ ਨੂੰ ਤੇ ਆਪਣੀ ਮਹਿਮਾਨ ਨਵਾਜ਼ੀ ਨੂੰ ਅੱਗੇ ਰੱਖਿਆ ਹੈ। ਯਾਨੀ ਕਿ ਤੁਸੀਂ ਦੇਖ ਲਓ ਨਾ ਕਿ ਅੱਜ ਕੱਲ ਜਿਹੜਾ ਬੰਦਾ, ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਸਾਰੇ ਸਮਝਦਾਰ ਜਿਹੜੇ ਵੀਡੀਓ ਵੇਖ ਰਹੇ ਹੋ, ਜਿਹਦੇ ਕੋਲ 4 ਪੈਸੇ ਆ ਜਾਂਦੇ ਨੇ, ਰੋਟੀ ਅੱਛੀ ਖਾਣ ਲੱਗ ਪੈਂਦਾ ਨਾ, ਤੇ ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ। ਲੇਕਿਨ ਇਹਨਾਂ ਦੀ ਖੂਬੀ ਇਹ ਕਿ ਅੱਜ ਮੈਂ ਇੱਥੇ ਆਇਆ ਵਾਂ ਤੇ ਚਲੋ ਇਨਵਾਈਟ ਤੇ ਸਾਨੂੰ ਵਿਰਕ ਸੁਲਤਾਨ ਵਿਰਕ ਸਾਹਿਬ ਨੇ ਕਰ ਲਿਆ, ਲੇਕਿਨ ਇਹਨਾਂ ਦੇ ਜਿਹੜੇ ਕਜ਼ਨ ਨੇ, ਇਹਨਾਂ ਦੇ ਜਿਹੜੇ ਹੋਰ ਬਜ਼ੁਰਗ ਨੇ, ਚਾਚੇ ਤਾਏ ਜਾਂ ਦੂਸਰੇ ਜਿਹੜੇ ਰਿਲੇਟਿਵਸ ਨੇ, ਇੰਨੇ ਅੱਛੇ ਤਰੀਕੇ ਨਾਲ ਉਹਨਾਂ ਸਾਡਾ ਇਸਤਕਬਾਲ ਕੀਤਾ ਹੈ ਕਿ ਦਿਲ ਖੁਸ਼ ਹੋ ਗਿਆ। ਅਸੀਂ ਤੇ ਟੁਰ ਜਾਣਾ, ਲੇਕਿਨ ਇਹ ਵੇ ਕਿ ਅਸੀਂ ਇਹਨਾਂ ਦੀ ਮਹਿਮਾਨ ਨਵਾਜ਼ੀ ਨੂੰ ਯਾਦ ਰੱਖਾਂਗੇ। ਉਹ ਜਨਾਬ ਉਹਨਾਂ ਦਾ ਡੇਰਾ ਬਜ਼ੁਰਗਾਂ ਨੂੰ 18 ਨਾਲ ਚਲੋ ਥੋੜਾ ਜਿਹਾ ਵਿਜ਼ਿਟ ਕਰਨੇ ਆ। ਸੁਲਤਾਨ ਭਾਈ ਐਸਾ ਹੁਣ ਕੀ ਦਿਸਦੇ ਸਾਰੇ ਹਾਂਜੀ ਉਹ ਕਿਸ ਤਰ੍ਹਾਂ ਨਹੀਂ ਕਿਸ ਤਰ੍ਹਾਂ ਮਤਲਬ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਜਿਹਦੀ ਡਿਊਟੀ ਸੀ ਬੰਦੇ ਦੀ ਉਹ ਮਸ਼ਕ ਵਿੱਚ ਪਾਣੀ ਲੈ ਕੇ ਇਥੋਂ ਪਾਣੀ ਇਹਦੇ ਵਿੱਚ ਪਾਉਂਦਾ ਸੀ। ਆਹ ਉਧਰ ਕੈਮਰਾ ਲਿਆਓ ਨਾ। ਹਾਂ ਅੱਗੇ ਆਓ। ਤੇ ਦੀਵਾਰ ਦੇ ਵਿੱਚ ਨਾਲ ਹੀ ਨਾਲੀ ਇੱਟਾਂ ਦੀ ਹੋਈ ਬਣੀ ਸੀ। ਅੱਛਾ ਨਾ ਲੋਹੇ ਦੀ ਸੀ भाई इतने दसो सीढ़ियां भी सन छोटियां ना सीढ़ियां भी ਨਹੀਂ ਨਹੀਂ ਇਹ ਤੇ ਦੋਏ ਦੀ ਜਿਹੜੀ ਆ ਨਾਲੀ ਸੀ ਉਹ ਲੋਹੇ ਦੀ ਸੀ ਇੱਟਾਂ ਦੀ ਸੀ। ਇਹ ਨਹੀਂ ਬਣੀ ਨਹੀਂ ਜਿਹੜੀ ਵਿੱਚ ਸੀ ਇਹ ਬਣੀ ਅੱਛਾ ਵਿੱਚ ਹੀ ਉਹਨਾਂ ਅਸੀਂ ਛੇੜਿਆ ਨਹੀਂ ਹੈ ਵਿੱਚੇ ਹੀ ਉਹਦਾ ਕੋਈ ਪਤਾ ਨਹੀਂ ਕਿਹਦੇ ਨਾਲ। ਨਹੀਂ ਅੱਛਾ ਇਹ ਇੱਟਾਂ ਦੇ ਜ਼ਰੀਏ ਹੀ ਉਹਨਾਂ ਡਿਜ਼ਾਈਨ ਬਣਾਇਆ ਸੀ ਕਿ ਅੱਗੇ ਛੋਟੀ ਜਿਹੀ ਨਾ ਮੋੜੀ ਸੁਰਾਖ ਛੱਡਿਆ ਹਾਂ ਵਿੱਚੋਂ ਦੀ ਵਿੱਚ ਇੱਥੇ ਪਾਣੀ ਪਾਉਂਦਾ ਸੀ ਤੇ ਅੱਗੇ ਬੰਦਾ ਬਹਿ ਕੇ ਨਹਾਉਂਦਾ ਸੀ। ਵਾਹ ਜੀ ਵਾਹ ਮਹਿਮਾਨ ਨਾਦੇ ਸਨ ਕੀ ਮਹਿਮਾਨ ਨਾਦੇ। ਇਹ ਬੇਸਿਕਲੀ ਮਹਿਮਾਨਾਂ ਵਾਸਤੇ ਬਣਾਇਆ ਗਿਆ ਸੀ ਕਿ ਰਾਹਗੀਰ ਜਿਹੜਾ ਵੀ ਜਿਹੜੇ ਮਰਜ਼ੀ ਇਲਾਕੇ ਦਾ ਹੈ ਉਹ ਆਰਾਮ ਨਾਲ ਆਪਣੀ ਰਾਤ ਗੁਜ਼ਾਰੇ, ਉਹਨੂੰ ਰਹਿਣ ਲਈ ਮਿਲੇਗੀ, ਰੈਸ਼ ਵੀ, ਖਾਣਾ ਵੀ ਮਿਲੇਗਾ, ਬਿਸਤਰਾ ਵੀ ਚੰਗਾ ਸੋਹਣਾ अच्छा वक्त गुजार। क्या बात है दोस्तों, देखो ਇਹ 1918 ਦਾ ਗੁਸਲਖਾਨਾ ਬਣਾਇਆ ਹੈ ਤਾਂ ਕਿ ਪਰਦੇ ਦੇ ਵਿੱਚ ਜਿਹੜੇ ਨਾ ਮਹਿਮਾਨ ਆ ਕੇ ਤੇ ਨਹਾ ਸਕਣ। ਤੇ ਜਿਸ ਤਰ੍ਹਾਂ ਬੋਕੇ ਦੇ ਨਾਲ ਪਾਣੀ ਪਾਇਆ ਜਾਂਦਾ ਨਾ ਹੋਦੀ ਇਹ ਨਾ ਗੁਸਲਖਾਨਾ ਮਸ਼ਕ ਸੀ, ਮਸ਼ਕ ਨਾਲ ਪਾਣੀ, ਮਸ਼ਕ ਯਾਨੀ ਇਹ ਖੂਹ ਤੋਂ ਹੀ ਪਾਣੀ ਭਰਨਾ ਵਾਹ ਜੀ ਤੇ ਇੱਥੇ ਮਸ਼ਕ ਨਾਲ ਪਾਣਾ। ਠੀਕ ਹੈ। ਤੇ ਫਿਰ ਇਹ ਗੁਸਲਖਾਨਾ ਪੂਰਾ ਇੱਕ ਕਮਰਾ ਹੈ, ਪੂਰਾ ਇੱਕ ਕਮਰਾ ਹੈ। ਅੱਛਾ ਉਹਦੇ ਵਿੱਚ ਉਹਨਾਂ ਫਿਰ ਇਨਡੋਰ ਗੁਸਲਖਾਨਾ ਪੂਰਾ। ਕੀ ਬਾਤ, ਬਹੁਤ ਜ਼ਬਰਦਸਤ ਜ਼ਬਰਦਸਤ। ਅੱਛਾ ਹੁਣ ਅਸੀਂ ਕੀ ਵੇਖਾਂਗੇ ਜੀ ਇਸ ਤੋਂ ਬਾਅਦ? ਅੱਛਾ ਇਹ ਜਿਹੜਾ ਬਰਾਮਦਾ ਆ ਗਿਆ ਇਹ ਅੱਛਾ ਫਿਰ ਇੱਕ ਹੋਰ ਤੁਹਾਨੂੰ ਦੱਸ ਦੇ। ਹਾਂਜੀ ਦੂਸਰਾ ਲੋਕਾਂ ਦੇ ਡੇਰੇ ਵੇਖੇ ਹੋਣਗੇ, ਛਤੀਰੀਆਂ ਪਈਆਂ ਹੋਣਗੀਆਂ, ਇਹ ਗਾਰਡਨ ਪਏ ਜੋ ਉਸ ਤੋਂ ਓਏ ਹੋਏ ਇਹ ਫਿਰ ਬਾਹਰੋਂ ਯੂਕੇ ਚ ਮੰਗਵਾਏ ਹੋਣ। ਹਾਂਜੀ ਹਾਂਜੀ ਉਦੋਂ ਯੂਕੇ ਬਿਲਕੁਲ ਯੂਕੇ ਤੋਂ ਗਾਰਡਨ ਆਏ ਸਨ। ਇਹ ਸਾਡੇ ਬਜ਼ੁਰਗ ਦੱਸਦੇ ਨੇ ਫਿਰ ਸਾਡੇ ਵੱਡਿਆਂ ਨੇ ਗੱਡੇ ਕੱਲੇ ਟੱਗੇ ਗਏ ਉਹ ਫਿਰ ਆਪਣਾ ਸਟੇਸ਼ਨ ਨੂੰ ਲੈ ਕੇ ਉਦੋਂ ਸਾਡਾ ਸਟੇਸ਼ਨ ਸੀ ਜੋ ਕਿ ਬਣ ਗਿਆ। ਉਦੋਂ ਜ਼ਿਲ੍ਹਾ ਸ਼ੇਖੂਪੁਰਾ ਨਹੀਂ ਸੀ ਬਣਿਆ, ਉਦੋਂ ਸ਼ੇਖੂਪੁਰਾ ਤਹਿਸੀਲ ਵੀ ਨਹੀਂ ਸੀ ਹੈਗੀ, ਉਦੋਂ ਇਹਦਾ ਸ਼ੇਖੂਪੁਰਾ ਦਾ ਨਾਂ ਹੀ ਕੋਈ ਨਹੀਂ ਸੀ, ਕਸਬਾ ਕਸਬਾ ਸੀ
ਤੇ ਸਾਡਾ ਜ਼ਿਲ੍ਹਾ ਗੁਜਰਾਂਵਾਲਾ ਸੀ ਉਦੋਂ। ਓਏ ਹੋਏ ਵਾਹ ਜੀ ਵਾਹ ਕੀ ਇਹ ਉਦੋਂ ਦੀ ਗੱਲ, ਉਦੋਂ ਬਣਿਆ। ਜੀ ਦੋਸਤੋ ਇਹ ਛੱਤਾਂ ਨਾ ਸਿਰਫ ਓਰੀਜਨਲ ਨੇ ਬਲਕਿ ਗਾਰਡਨ ਵਾਲੀਆਂ ਛੱਤਾਂ ਨੇ। ਠੀਕ ਹੈ ਤੇ ਇਹ ਵੀ ਖਿੜਕੀਆਂ ਉਹ ਉਹ ਪੁਰਾਣੀਆਂ। ਹਰ ਸ਼ੈ ਹੋਣੀ, ਹਰ ਚੀਜ਼ ਹੋਣੀ। ਅੱਛਾ ਲੋ ਦੋਸਤੋ ਅਸੀਂ ਆ ਗਏ ਆ ਜਿਹੜਾ ਵੱਡਾ ਇਹਦਾ ਹਾਲ ਹੈ ਕੀ ਬਾਤ ਹੈ ਜਨਾਬ। ਇਹਦੀਆਂ ਛੱਤਾਂ ਵੀ ਓਰੀਜਨਲ ਓਰੀਜਨਲ ਬਿਲਕੁਲ ਬਿਲਕੁਲ ਠੀਕ ਹੋ ਗਿਆ। ਤੇ ਮੇਰਾ ਖਿਆਲ ਹੈ ਕਿ ਬਜ਼ੁਰਗ ਦੱਸਦੇ ਨੇ ਇਹ ਜਿੰਨੀਆਂ ਕੋਈ ਇਹ ਖਿੜਕੀਆਂ ਔਰ ਹਵਾਦਾਰ ਇਹਨੂੰ ਤੇ ਏਸੀ ਉਦੋਂ ਲੋੜ ਸੀ। ਇਹ ਤੇ ਗਰਮੀ ਲੱਗਦੀ ਹੀ ਨਹੀਂ ਸੀ ਇਸ ਕਮਰੇ ਦੇ ਵਿੱਚ। ਆਹੋ ਜੀ ਇਹਨੂੰ ਖਿੜਕੀਆਂ ਸਨ ਹਾਂ। ਜਾਂ ਜਿੰਨਾ ਹਵਾਦਾਰ ਉੱਤੇ ਵੀ ਰੋਸ਼ਨਦਾਨ ਨੇ। ਇਹ ਰੋਸ਼ਨਦਾਨ ਹੈ ਤੇ ਬਾਅਦ ਵਿੱਚ ਬੰਦ ਕਰ ਗਿਆ। ਹਾਂਜੀ, ਹਾਂਜੀ। ਇਹ ਹਵਾਦਾਰ ਇਹ ਬੜੇ ਠੰਡੇ ਹੁੰਦੇ ਸਨ ਨਾ। ਬਹੁਤ ਠੰਡੇ ਠੰਡੇ ਤੇ ਗਰਮੀ ਜ਼ਿਆਦਾ। ਅੱਛਾ ਇਹਨਾਂ ਨੂੰ ਬਾਹਰ ਵੀ ਨਿਕਲ ਜਾਂਦੇ। ਹਾਂਜੀ ਬਾਹਰ ਦੇ ਓਏ ਤੁਹਾਨੂੰ ਦੱਸਿਆ ਤੇ ਹੈਗੇ ਇਹ ਪੰਜਾਂ ਭਰਾਵਾਂ ਦੇ ਨਾ ਦੋ ਸਾਰਾ ਬਾਗ, ਇਹ ਸਾਰਾ ਬਾਗ ਸਾਡੇ ਇੱਥੇ ਚਾਰਜ ਹੈ। ਠੀਕ ਹੈ ਠੀਕ ਹੈ। ਇਹ ਛੋਟੇ ਕਿਆਰੇ ਜਿੰਨੇ ਬਣੇ ਨੇ ਨਾ ਪੰਜਾਂ ਭਰਾਵਾਂ ਦੇ ਇੱਕ ਇੱਕ ਕਿਆਰਾ ਸੀ ਤੇ ਸਾਰਾ ਦਾ ਇਹ ਬਾਗ ਦੋ ਲੱਗਾ। ਦੋ ਕਨਾਲ ਦਾ 11 ਸੀ ਜੋ ਉਹ ਫਿਰ ਉੱਥੇ ਉਤਰਦਾ ਸੀ ਮਾਲ ਸਾਰਾ, ਇਹਦਾ ਜਿੰਨਾ ਮਟੀਰੀਅਲ ਆ ਲੱਕੜੀ ਦਾ, ਛਾਤਾਂ ਦਾ, ਇਹ सारा उधर आया। वाह जी फिर यहाँ वाह। पे अच्छा जी, एक चीज और ऐड कर ले, यहाँ पे जामुन के दरख्त, खजूरों के दरख्त, यहाँ पे बाग था। क्या बात है क्या बात है। ਅੱਛਾ ਤੇ ਇੱਥੇ ਕੋਈ ਇੱਥੇ ਜਿਹੜਾ ਨਾ ਖੂਹ ਉਧਰ ਹੀ ਹੁੰਦਾ ਸੀ ਨਾ? ਹਾਂਜੀ ਖੂਹ ਸਾਹਮਣੇ ਉਹ ਸਹੀ ਹੋ ਗਿਆ ਠੀਕ ਹੈ। ਡੇਰੇ ਦੇ ਲੈਂਦੇ ਪਾਸੇ ਬਿਲਕੁਲ ਠੀਕ ਹੋ ਗਿਆ। ਤੇ ਇਹ ਸਾਈਡ ਤੇ ਜਿਹੜਾ ਨਾ ਹਾਂਜੀ ਪੂਰੀ ਦੇਖੋ ਨਾ ਖਿੜਕੀਆਂ ਹੀ ਖਿੜਕੀਆਂ ਨੇ ਸਾਰੇ ਸਾਰੇ ਡੇਰੇ ਖਿੜਕੀਆਂ ਹੀ ਹਾਂ ਖਿੜਕੀਆਂ। ਇਹ ਸਾਰਾ ਬਹੁਤ ਹੀ ਹਵਾਲਾ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹ ਦਿਹਾੜੀ ਲੱਗਣ ਲੱਗੀ ਹੈ। ਹਾਂਜੀ। ਔਰ ਅਗਰ ਇਹਨੂੰ ਅੱਜ ਵੇਚਿਆ ਜਾਏ ਨਾ ਤੇ ਇੱਥੇ ਬੜੇ ਜਿਸਤੀ ਕਿਸਮ ਦੇ ਆਲਾ ਕਿਸਮ ਦੇ ਜਿਹੜੇ ਨੇ ਉਹ ਲੋਹੇ ਦੇ ਪਿੱਤਲ ਦੇ ਲੱਗ ਸਕਦੇ ਨੇ, ਲੇਕਿਨ ਐਡੀ ਕੀਮਤੀ ਲੱਕੜੀ ਹੈ। ਹੁਣ ਪਹਿਲਾਂ ਤੇ ਸਿਹਤ ਨਹੀਂ ਸੀ ਵੱਜਦਾ, ਹੁਣ ਤਾਂ ਥੋੜਾ ਨੀਵਾ ਕਰਕੇ ਆਉਣਾ ਪੈਂਦਾ। ਅੱਛਾ ਉੱਚਾ ਪੂਰਾ ਖਲੋ ਕੇ ਲੰਘ ਜਾਂਦੇ ਪੂਰਾ ਖਲੋ ਕੇ ਲੰਘ ਜਾਂਦਾ। दरमियान वाला कमरा देखना कितना गहरा हो गया। ਅੱਛਾ ਤੇ ਦੋਸਤੋ ਇਸ ਵੀਡੀਓ ਦਾ ਪਹਿਲਾ ਹਿੱਸਾ ਤੁਹਾਨੂੰ ਵਿਖਾਤਾ, ਦੂਸਰਾ ਹਿੱਸਾ ਕੱਲ ਅਪਲੋਡ ਕਰਾਂਗੇ ਤਾਂ ਕਿ ਤੁਸੀਂ ਮਜ਼ੀਦ ਇਹਨਾਂ ਦਾ ਇੰਟਰਵਿਊ, ਇਹਨਾਂ ਦੀਆਂ ਗੁਫ਼ਤਗੂ ਔਰ ਇਹਨਾਂ ਦੇ ਬਜ਼ੁਰਗਾਂ ਦਾ ਨਾਮ ਪੱਤਰ ਜਾਣ ਸਕੋਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕੱਲ ਦੀ ਵੀਡੀਓ ਦਾ ਇੰਤਜ਼ਾਰ ਕਰੋ। ਇਹ ਪਹਿਲਾ ਹਿੱਸਾ ਤੁਹਾਨੂੰ ਵਿਖਾ ਲਿਆ ਤਾਂ ਕਿ ਵੀਡੀਓ ਬਹੁਤ ਲੰਬੀ ਨਾ ਹੋ ਜਾਏ, ਤੇ ਕੱਲ ਦਾ ਜਿਹੜਾ ਹਿੱਸਾ ਆਏਗਾ ਉਹ ਵੀ ਬਹੁਤ ਹੀ ਜ਼ਬਰਦਸਤ ਹੋਏਗਾ। ਤੇ ਦੋਸਤੋ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਜਿਹੜੇ ਸਾਡੇ ਇਹ ਵਿਰਕ ਭਰਾ ਨੇ ਔਰ ਇਹਨਾਂ ਦਾ ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਤੁਸੀਂ ਬੜਾ ਚਰਚਾ ਵੇਖਦੇ, ਥੋੜਾ ਬੈਕਗ੍ਰਾਉਂਡ ਵੀ ਦੱਸੀਏ ਕਿ ਇਹ ਇੱਕ ਬਹੁਤ ਵੱਡਾ ਔਰ ਰਈਸ ਖਾਨਦਾਨ, ਪੁਰਾਣੇ ਅਮੀਰ ਲੋਕ ਨੇ। ਇਹਨਾਂ ਕੋਲ ਨਵੀਂ ਦੌਲਤ ਨਹੀਂ ਆਈ। ਇਹ ਸਾਰੇ ਲੋਕ, ਸਾਰੇ ਭਾਈ ਜਿਹੜੇ ਨੇ ਇਹਨਾਂ ਦੇ ਜ਼ਮੀਨਾਂ ਵਾਲੇ ਲੋਕ ਨੇ ਤੇ ਮਹਿਮਾਨ ਨਵਾਜ਼ ਨੇ। ਤੇ ਲਓ ਜੀ ਦੋਸਤੋ ਇਹ ਸੀ ਅੱਜ ਦੀ ਵੀਡੀਓ। ਔਰੰਗਜ਼ੇਬ ਨੂੰ ਔਰ ਜਿਹੜੇ ਸਾਡੇ ਇੱਥੇ ਸੁਲਤਾਨ ਵਿਰਕ ਸਾਹਿਬ ਔਰ ਇਹਨਾਂ ਦੇ ਜਿਹੜੀ ਫੈਮਿਲੀ ਮੈਂਬਰ ਨੇ, ਇਹਨਾਂ ਸਭ ਦਾ ਬਹੁਤ ਸ਼ੁਕਰੀਆ। ਜਿੱਥੇ ਰਹੋ ਖੁਸ਼ ਰਹੋ। ਅੱਲਾ ਹਾਫਿਜ਼।